पंजाबी रेडियो यूएसए नाल जुड़े हुए हो तुसी ते मैं हाँ प्रवीण शर्मा। गलबात करांगे सिद्धू मूसेवाला दे कतल तो बाद जो चर्चावां उठियां ने। सब तो वड्डी चर्चा ये कि इहो जे गाणिਆਂ ते पाबंदी नहीं लगनी चाहिए जिन्हां दे विच गैंग कल्चर, गन कल्चर, ड्रग कल्चर नूं प्रमोट किया जा रहा होवे, क्योंकि एक नहीं असीं अतीत दे विच भी बहुत सारे पुत्त इन्हां अखौती कल्चरां दी जद दे हेठ गवा चुके हैं। बहुत सारे लोग इन्हां मसलिਆਂ ਨੂੰ ਜਦੋਂ ਛੇੜਦੇ ਆ, ਗੱਲਬਾਤ ਕਰਦੇ ਆ, ਦੱਬਵੀਂ ਸੁਰਾਂ ਦੇ ਵਿੱਚ ਗੱਲਾਂ ਕਰਦੇ ਨੇ। ਪਰ ਮੇਰਾ ਖਿਆਲ ਹੈ ਕਿ ਸਾਨੂੰ ਦੱਬਵੀਂ ਸੁਰਾਂ ਦੇ ਵਿੱਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਹਮੇਸ਼ਾ ਜਦੋਂ ਸਾਡੀ ਪੰਜਾਬੀਅਤ ਦੀ ਗੱਲ ਆਉਂਦੀ ਹੈ, ਪੰਜਾਬ ਦੀ ਜਵਾਨੀ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਬੁਲੰਦ ਆਵਾਜ਼ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਔਰ ਸਾਨੂੰ ਠੋਕ ਹਿੱਕ ਵਜਾ ਕੇ ਕਹਿਣਾ ਚਾਹੀਦਾ ਵੀ ਆਹ ਚੀਜ਼ ਗਲਤ ਆ। ਡਿਪਲੋਮੈਟਿਕ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਬਹੁਤ ਇਹ ਡਿਪਲੋਮੈਟਿਕ ਕੰਮ ਕਰਨੇ ਸਿਆਸਤਦਾਨਾਂ ਦਾ ਕੰਮ ਹੁੰਦਾ ਵਾ, ਤੇ ਸਿਆਸਤਦਾਨਾਂ ਨੂੰ ਲੋਕ ਕਿਹੜੀ ਨਿਗਾਹ ਦੇ ਨਾਲ ਦੇਖਦੇ ਆ ਇਹ ਆਪਾਂ ਸਾਰੇ ਜਾਣਦੇ ਆ। 3 ਥਿਊਰੀਜ਼ ਆ ਰਹੀਆਂ ਨੇ, ਅਸੀਂ ਡਿਟੇਲ ਦੇ ਵਿੱਚ ਨਾ ਜਾਂਦੇ ਹੋਏ ਪਹਿਲਾਂ ਕਿਉਂ ਇਹ ਚਰਚਾ ਛਿੜੀ ਉਹਦਾ ਕਾਰਨ ਆ, ਕਿਉਂਕਿ ਸਿੱਧੂ ਮੂਸੇਵਾਲਾ ਦੇ ਇਸ ਕਤਲ ਨੇ ਦੁਨੀਆ ਭਰ ਦੇ ਵਿੱਚ ਵਸਦੇ ਸੰਗੀਤ ਪ੍ਰੇਮੀਆਂ ਤੇ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਝੰਜੋੜ ਦਿੱਤਾ। ਦੂਜੀ ਗੱਲ ਇਹ ਹੈ ਕਿ ਇਸ ਕਤਲ ਤੋਂ ਬਾਅਦ ਜਦੋਂ ਕੱਲ੍ਹ ਦਾ ਮੰਜ਼ਰ ਜਿਹੜਾ ਉਹ ਦੇਖਿਆ ਨਹੀਂ ਸੀ ਜਾਂਦਾ, ਖਾਸ ਕਰਕੇ ਜਦੋਂ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਦੀ ਨਕਲ ਕੀਤੀ ਤਾਂ ਲੋਕਾਂ ਦੀ ਧਾਹ ਨਿਕਲ ਗਈ। ਜਦੋਂ ਉਹਨਾਂ ਦੇ ਫਾਦਰ ਸਾਹਿਬ ਨੇ, ਜਦੋਂ ਉਹਨਾਂ ਦੇ ਪਿਤਾ ਜੀ ਨੇ ਬਲਕਾਰ ਸਿੰਘ ਸਿੱਧੂ ਮੂਸੇਵਾਲਾ ਜੀ ਨੇ ਆਪਣੀ ਪੱਗ ਲਾਈ ਤੇ ਪੱਗ ਲਾ ਕੇ ਉਹਨਾਂ ਨੇ ਵਾਸਤਾ ਪਾਇਆ, ਤਾਂ ਉਹ ਜਿਹੜਾ ਮੰਜ਼ਰ ਸੀਗਾ ਉਹਨੂੰ ਦੇਖਣਾ ਬੜਾ ਔਖਾ ਸੀਗਾ ਔਰ ਭਾਵੁਕ ਕਰ ਦੇਣ ਵਾਲਾ ਸੀਗਾ। ਤੇ ਇੱਥੋਂ ਬਾਅਦ ਸਾਨੂੰ ਇਹ ਸੋਚਣ ਤੇ ਮਜਬੂਰ ਹੋਣਾ ਪਿਆ ਕਿ ਇਹ ਚੀਜ਼ਾਂ ਨੂੰ ਕੀ ਮੋੜਾ ਨਹੀਂ ਪੈਣਾ ਚਾਹੀਦਾ। ਪਰ ਕਮਾਲ ਦੀ ਜਾਂ ਦੁੱਖ ਦੀ ਗੱਲ ਇਹ ਆ ਵੀ ਸਾਡਾ ਇਹਨਾਂ ਚੀਜ਼ਾਂ ਦੇ ਲਈ ਫੁਰਸਤ ਹੀ ਨਹੀਂ ਹੈ। ਕਿੰਨਾ ਕੁ ਚਿਰ ਅਸੀਂ ਬਲਦੇ ਸਿਵੇ ਦੇਖਾਂਗੇ, ਕਿੰਨਾ ਕੁ ਚਿਰ ਸਾਡੇ ਮੁੰਡੇ ਇੱਕ ਦੂਜੇ ਨਾਲ ਟਾਈਮ ਬੰਨ੍ਹ ਕੇ ਇੱਕ ਦੂਜੇ ਨੂੰ ਮਾਰਦੇ ਰਹਿਣਗੇ। ਕਿ ਇਹ ਤਾਂ ਸਾਡੀ ਸੁਸਾਇਟੀ ਦਾ, ਸਾਡੇ ਪੰਜਾਬ ਦਾ ਹਿੱਸਾ ਨਹੀਂ ਹੈ। ਪੰਜਾਬ ਦੀ ਜਿਹੜੀ ਤਸਵੀਰ ਆ ਉਹ ਕੁਛ ਹੋਰ ਆ। ਅਸੀਂ ਅੱਜ ਲੜਾਈਆਂ ਕਰਨੀਆਂ, ਟਾਈਮ ਬੰਨ੍ਹਣੇ, ਇੱਕ ਦੂਜੇ ਨੂੰ ਮਾਰ ਦੇਣਾ, ਇਹ ਪੰਜਾਬੀਅਤ ਦਾ ਸੁਭਾਅ ਬਣਾ ਲਿਆ, ਜਦ ਕਿ ਪੰਜਾਬੀਅਤ ਐਸੀ ਨਹੀਂ ਹੈ। ਪੰਜਾਬੀਅਤ ਦਾ ਰਿਸ਼ਤਾ ਰੂਹਾਨੀਅਤ ਨਾਲ, ਪੰਜਾਬੀ ਅਧਿਆਤਮਵਾਦ ਦੇ ਨਾਲ ਵੀ ਜੁੜਦਾ ਹੈ, ਪੰਜਾਬੀ ਮਜਲੂਮ ਨਾਲ ਵੀ ਖੜਦਾ ਹੈ ਤਸਵੀਰ ਪੱਖੋਂ। ਸੋ 3 ਥਿਊਰੀਜ਼ ਨੇ। ਤੁਸੀਂ ਕੀ ਫੈਸਲਾ ਕਰਨਾ ਤੁਸੀਂ ਆਪਣੇ ਪੱਧਰ ਤੇ ਕਰ ਸਕਦੇ ਹੋ। ਆਪਣੀ ਗੱਲ ਰੱਖਣ ਦੇ ਲਈ, ਆਪਣਾ ਕਮੈਂਟ ਕਰਨ ਦੇ ਲਈ ਤੇ ਆਪਣੀ ਰਾਏ ਰੱਖਣ ਦੇ ਲਈ ਤੁਸੀਂ ਆਜ਼ਾਦ ਹੋ। ਅਸੀਂ ਇਹਨਾਂ ਚੀਜ਼ਾਂ ਨੂੰ ਤੁਹਾਡੇ ਤੇ ਨਹੀਂ ਥੋਪਦੇ, ਕਿਉਂਕਿ ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ ਪਰਪਸ ਆ, ਜਿਹੜਾ ਮੰਤਵ ਆ, ਉਹ ਇਹ ਹੈ ਕਿ ਵੱਖ-ਵੱਖ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ, ਨੈਰੇਟਿਵ ਸਿਰਜ ਕੇ, ਘਟੀਆ ਬਰਤਾਂਤ ਘੜ ਕੇ ਗਲਤ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣੀ ਸਾਡਾ ਮੰਤਵ ਨਹੀਂ ਹੈ। ਉਹ ਗੱਲ ਵੱਖਰੀ ਹੈ ਕਿ ਕੁਝ ਸਾਰਥਕ ਗੱਲਾਂ ਸੁਣਨ ਦੇ ਲਈ, ਵੇਖਣ ਦੇ ਲਈ, ਸ਼ੇਅਰ ਕਰਨ ਦੇ ਲਈ ਸਾਡੇ ਕੋਲੇ ਸਮਾਂ ਨਹੀਂ ਹੈ। ਖੈਰ, ਪਹਿਲੀ ਥਿਊਰੀ ਜਿਹੜੀ ਆ ਰਹੀ ਹੈ ਕਿ ਕੀ ਇਹੋ ਜਿਹੇ ਗਾਣਿਆਂ 'ਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਜਿਹੜੇ ਗਾਣੇ ਸਾਡੇ ਸੱਭਿਆਚਾਰ ਨੂੰ ਪਲੀਤ ਕਰ ਰਹੇ ਨੇ ਔਰ ਸਾਡੀ ਜੀਵਨ ਸ਼ੈਲੀ ਦਾ ਉਹ ਹਿੱਸਾ ਨਹੀਂ। ਗੈਂਗ, ਗਨ ਕਲਚਰ ਪੰਜਾਬੀਅਤ ਦਾ ਹਿੱਸਾ ਨਹੀਂ, ਡਰੱਗ ਕਲਚਰ ਵੀ ਪੰਜਾਬੀਅਤ ਦਾ ਹਿੱਸਾ ਨਹੀਂ। ਇਹ ਘੁਸਪੈਠ ਆ ਪੰਜਾਬੀਅਤ ਦੇ ਵਿੱਚ, ਗੁਰਾਂ ਦੇ ਆਸ਼ੇ ਦੇ ਵਿੱਚ ਇਹ ਘੁਸਪੈਠ ਆ ਸਿੱਧੇ ਤਰੀਕੇ ਨਾਲ। ਜਿਹੜੀ ਪਹਿਲੀ ਥਿਊਰੀ ਉਹ ਕਹਿੰਦੇ ਕਿ ਇਹੋ ਜਿਹੇ ਭੜਕਾਊ ਗਾਣੇ ਮੁਕੰਮਲ ਬੰਦ ਹੋਣੇ ਚਾਹੀਦੇ ਆ। ਜਿਹੜੀ ਦੂਜੀ ਥਿਊਰੀ ਆ ਉਹ ਕਹਿੰਦੇ ਕਿ ਸੁਸਾਇਟੀ ਆਪਣੇ ਪੱਧਰ 'ਤੇ ਸੋਚੇ, ਕਿਉਂਕਿ ਕਲਾਕਾਰ ਉਹੀ ਬਣਾਉਂਦੇ ਆ ਜੋ ਵੇਚਦੇ ਆ, ਜੋ ਵਿਕਦਾ, ਤੇ ਇੱਕ ਤਰੀਕੇ ਨਾਲ ਇੱਕ ਕਲਚਰਲ ਪੋਲਿਊਸ਼ਨ ਆ। ਤੀਜੀ ਜਿਹੜੀ ਥਿਊਰੀ ਆ ਉਹ ਕਹਿੰਦੇ ਕਿ ਇਹ ਸਭ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਜੇਕਰ ਪਾਬੰਦੀਆਂ ਲਾਵਾਂਗੇ ਤਾਂ ਹੋ ਸਕਦਾ ਕਿ ਕੱਲ੍ਹ ਨੂੰ ਹੋਰ ਅਧਿਕਾਰ ਵੀ ਸਟੇਟ ਜਿਹੜੀ ਆ ਉਹ ਸਸਪੈਂਡ ਕਰ ਦੇਵੇ। ਜਿਹੜਾ ਸਾਡਾ ਪੁਆਇੰਟ ਆਫ ਵਿਊ ਆ ਉਹ ਇਹ ਹੈ ਕਿ ਰਾਈਟ ਆਫ ਐਕਸਪ੍ਰੈਸ਼ਨ ਜਿਹੜਾ ਵਾ ਉਹ ਬੇਸ਼ੱਕ ਮਿਲਦਾ ਸਭ ਨੂੰ ਹੈ, ਪਰ ਰਾਈਟ ਆਫ ਐਕਸਪ੍ਰੈਸ਼ਨ ਤੁਹਾਡਾ ਵਿਰਸਾ, ਤੁਹਾਡਾ ਸੱਭਿਆਚਾਰ, ਤੁਹਾਡਾ ਸਮਾਜ ਕਹਿ ਜਾ, ਇਹਦੀਆਂ ਕੁਛ ਹੱਦਾਂ ਬੰਨੇ ਹੁੰਦੀਆਂ ਨੇ ਜਿਹੜੀਆਂ ਰਾਈਟ ਆਫ ਐਕਸਪ੍ਰੈਸ਼ਨ ਨੂੰ ਤੈਅ ਕਰਦੀਆਂ ਨੇ। ਇਸ ਤਰੀਕੇ ਨਾਲ ਤਾਂ ਫਿਰ ਰਾਈਟ ਆਫ ਐਕਸਪ੍ਰੈਸ਼ਨ ਦੇ ਵਿੱਚ ਚਾਈਲਡ ਪੋਰਨੋਗ੍ਰਾਫੀ ਵੀ ਆ ਜੂਗੀ ਕਿ ਫਿਰ ਅਸੀਂ ਉਹਨੂੰ ਵੀ ਜਸਟੀਫਾਈ ਕਰਨ ਲੱਗਾਂਗੇ। ਹਥਿਆਰਾਂ ਨੂੰ ਗਲੋਰੀਫਾਈ ਕਰਨਾ ਸਾਡਾ ਪੰਜਾਬੀਅਤ ਦਾ ਹਿੱਸਾ ਨਹੀਂ ਹੈ। ਇਹਨਾਂ ਚੀਜ਼ਾਂ ਨੂੰ, ਵਾਇਲੈਂਸ ਨੂੰ ਜਸਟੀਫਾਈ ਕਰਨਾ, ਹਿੰਸਾ ਨੂੰ ਜਸਟੀਫਾਈ ਕਰਨਾ ਪੰਜਾਬੀਅਤ ਦਾ ਹਿੱਸਾ ਨਹੀਂ ਹੈ। ਮਾफ़ ਕਰਨਾ। ਗੈਂਗਸਟਰ ਨੂੰ ਸੈਲੀਬ੍ਰਿਟੀ ਮੰਨਣਾ, ਹਸਤੀਆਂ ਮੰਨਣਾ, ਇਹ ਪੰਜਾਬੀਅਤ ਦਾ ਨੌਜਵਾਨ ਦਾ ਆਸ਼ਾ ਨਹੀਂ ਹੈ। ਪਰ ਜੋ ਨੈਰੇਟਿਵ ਸਿਰਜੇ ਗਏ, ਬਹੁਤੇ ਜਿਹੜੇ ਜ਼ਹੀਨ ਲੋਕ ਨੇ ਉਹ ਕਹਿੰਦੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਟੇਟ ਦੀ ਘੁਸਪੈਠ ਕਰਕੇ ਪੰਜਾਬੀਅਤ ਨੂੰ ਗੰਧਲਾ ਕਰਨ ਦੇ ਲਈ। ਸੋ ਫੈਸਲਾ ਤੁਸੀਂ ਕਰਨਾ ਹੈ ਕਿ ਤੁਹਾਡੇ ਬੱਚੇ ਕੀ ਸੁਣਨ, ਕੀ ਵੇਖਣ। ਅਸੀਂ ਤੁਹਾਡੇ 'ਤੇ ਚੀਜ਼ਾਂ ਥੋਪ ਨਹੀਂ ਸਕਦੇ, ਪਰ ਹਾਂ ਰਾਈਟ ਆਫ ਐਕਸਪ੍ਰੈਸ਼ਨ ਦੀਆਂ ਜੱਦਾਂ ਨੇ, ਰਾਈਟ ਆਫ ਫਰੀडम ਆਫ ਐਕਸਪ੍ਰੈਸ਼ਨ ਦੀਆਂ ਵੀ ਬਹੁਤ ਸਾਰੀਆਂ ਲਿਮਿਟੇਸ਼ਨਸ ਹੋ ਸਕਦੀਆਂ ਨੇ। ਬਹੁਤ ਸਾਰੇ ਲੋਕ ਇਹ ਗੱਲ ਕਹਿਣਗੇ ਕਿ ਜਿਹੜਾ
ਇਹ ਸਭ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਜੇਕਰ ਪਾਬੰਦੀ ਲਗਾਵਾਂਗੇ ਤਾਂ ਹੋ ਸਕਦਾ ਕੱਲ ਨੂੰ ਕੋਈ ਹੋਰ ਅਧਿਕਾਰ ਵੀ ਸਸਪੈਂਡ ਕੀਤੇ ਜਾਣ। ਤਾਂ ਇਹ ਅਸੀਂ ਸੋਚਣਾ ਵਾ ਕਿ ਅਸੀਂ ਕੀ ਸੁਣਨਾ ਹੈ, ਕੀ ਨਹੀਂ ਵੇਖਣਾ, ਕੀ ਵੇਖਣਾ ਹੈ। ਪਰ ਜੋ ਵਾਪਰਿਆ ਉਹ ਅਤੀ ਦੁਖਦਾਈ ਸੀ। ਪੰਜਾਬੀਅਤ ਨੇ ਜੋ ਹੰਢਾਇਆ ਉਹ ਅਤੀ ਦੁਖਦਾਈ ਸੀ, ਕਿਉਂਕਿ ਸਿੱਧੂ ਮੂਸੇਵਾਲਾ ਇੱਕ ਨਹੀਂ ਜਿਹਦੀ ਇਹਨਾਂ ਕਲਚਰਸ ਨੇ ਜਾਨ ਲਈ ਹੈ। ਇਸ ਤੋਂ ਪਹਿਲਾਂ ਵੀ ਅਤੀਤ ਦੇ ਵਿੱਚ ਵੀ ਬਹੁਤ ਸਾਰੇ ਮਾਪਿਆਂ ਦੇ ਪੁੱਤਾਂ ਦੇ ਸਿਵੇ ਬਲੇ ਨੇ, ਭਾਵੇਂ ਉਹ ਡਰੱਗ ਨੇ ਬਾਲੇ ਹੋਣ, ਭਾਵੇਂ ਉਹ ਗੈਂਗ ਕਲਚਰ ਨੇ ਬਾਲੇ ਹੋਣ, ਭਾਵੇਂ ਉਹ ਗਨ ਕਲਚਰ ਨੇ ਬਾਲੇ ਹੋਣ। ਕਿੰਨੇ ਵਿਆਹਾਂ ਦੇ ਵਿੱਚ ਮਾਤਮ ਛਾਏ ਨੇ ਗੰਨਾਂ ਕਰਕੇ। ਸੋ ਹਥਿਆਰ ਰੱਖਣਾ ਨਾ ਰੱਖਣਾ ਇੱਕ ਬਹੁਤ ਵੱਡੀ ਬਹਿਸ ਆ। ਤੁਹਾਡੇ ਤਰਕ ਹੋ ਸਕਦੇ ਆ, ਇਹਦੇ ਬਾਬਤ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ, ਪਰ ਇਹ ਕਲਚਰ, ਇਹ ਜਿਹੜੇ ਹਥਿਆਰ ਰੱਖਣ ਵਾਸਤੇ ਜੇਕਰ ਸਿੱਖ ਬੁੱਧੀਜੀਵੀਆਂ ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਕਿ ਗੁਰੂ ਸਾਹਿਬ ਨੇ ਹਥਿਆਰ ਰੱਖਿਆ ਸੀ, ਰੱਖਣ ਲਈ ਕਿਹਾ ਸੀ ਉਦੋਂ, ਜਾਂ ਚੁੱਕਣ ਲਈ ਕਿਹਾ ਸੀ ਉਦੋਂ ਜਦੋਂ ਮਜ਼ਲੂਮ 'ਤੇ ਵਾਰ ਹੋਏ, ਜਦੋਂ ਤੁਹਾਡੇ 'ਤੇ ਵਾਰ ਹੋਏ, ਜਦੋਂ ਗੱਲ ਆਜ਼ਾਦੀ ਦੀ ਹੋਈ, ਜਦੋਂ ਤੁਹਾਡੇ ਅਧਿਕਾਰਾਂ ਦੀ ਗੱਲ ਹੋਈ, ਉਦੋਂ ਹਥਿਆਰ ਚੱਕਣ ਨੂੰ ਉਹਨਾਂ ਨੇ ਕਿਹਾ ਸੀਗਾ। ਕਿਸੇ ਨੇ ਹੱਥੇ ਨੂੰ ਮਾਰਨ ਲਈ ਸਿੱਖੀ ਨਹੀਂ ਕਹਿੰਦੀ ਕਿ ਹਥਿਆਰ ਚੱਕ ਲਓ, ਕਿਤੇ ਵੀ ਨਹੀਂ ਲਿਖਿਆ। ਕਿਸੇ ਮਜ਼ਲੂਮ ਨੂੰ ਮਾਰਨ ਦੇ ਲਈ ਇਹ ਕਿਤੇ ਨਹੀਂ ਲਿਖਿਆ ਕਿ ਹਥਿਆਰ ਚੱਕ ਲਓ, ਕਿਤੇ ਨਹੀਂ ਲਿਖਿਆ ਕਿ ਗਨ ਚੱਕੋ, ਰਾਹ 'ਚ ਜਾਂਦੇ ਬੰਦੇ ਨੂੰ ਭੁੰਨ ਦਿਓ, ਇਹ ਕਿਤੇ ਵੀ ਨਹੀਂ ਲਿਖਿਆ। ਅਸੀਂ ਇਹਨਾਂ ਚੀਜ਼ਾਂ ਦੀ ਆੜ ਦੇ ਹੇਠ ਗਲਤ ਯੂਜ਼ ਕਰ ਰਹੇ ਹਾਂ ਔਰ ਉਹਨਾਂ ਨੈਰੇਟਿਵ ਦਾ ਸ਼ਿਕਾਰ ਹੋ ਰਹੇ ਹਾਂ ਜਿਹੜੇ ਨੈਰੇਟਿਵ ਸਾਡੇ 'ਤੇ ਥੋਪੇ ਜਾ ਰਹੇ ਨੇ ਔਰ ਜਿਨ੍ਹਾਂ ਨੈਰੇਟਿਵਸ ਦੇ ਜ਼ਰੀਏ ਪੰਜਾਬੀਅਤ ਨੂੰ ਬਹੁਤ ਤਰੀਕੇ ਨਾਲ ਗੰਧਲਾ ਕੀਤਾ ਜਾ ਰਿਹਾ। ਮਾਫ਼ ਕਰਨਾ ਜੇ ਕੋਈ ਸ਼ਬਦ ਕਰੜਾ ਹੋਇਆ, ਪਰ ਇਹਦੇ 'ਤੇ ਸੋਚ ਵਿਚਾਰ ਵਾਲੀ ਗੱਲ ਹੈ ਕਿ ਕੀ ਇਹੋ ਜਿਹੇ ਗਾਣੇ ਬੰਦ ਹੋਣੇ ਚਾਹੀਦੇ ਆ ਜਾਂ ਨਹੀਂ ਚਾਹੀਦੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।